ਇੰਡੀਅਨ ਕਨਸਟੀਟਿਊਸ਼ਨ ਦੇ ਥੱਲੇ ਵੀ ਜਿਹੜਾ ਦਰਿਆਈ ਪਾਣੀ ਹੈ ਉਹਨਾਂ ਦੇ ਉੱਤੇ ਜਿਨ੍ਹਾਂ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਹੜੇ ਲੋਕ ਵਸਦੇ ਨੇ, ਜਿਹੜੇ ਸੂਬੇ ਨੇ, ਉਹਨਾਂ ਦਾ ਹੱਕ ਕਬੂਲਿਆ ਹੋਇਆ। ਜਦੋਂ ਇਹਨਾਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ ਤੇ ਸਫ਼ਰ ਉਹੀ ਲੋਕ ਕਰਦੇ ਨੇ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ। ਇਸ ਲਈ ਜਿਹੜੇ ਦਰਿਆਈ ਜੇ ਵਿਪਤਾ ਨੂੰ ਉਹ ਸਹਾਰਦੇ ਨੇ ਤੇ ਜਿਹੜਾ ਉਹਨਾਂ ਦੇ ਉੱਤੇ ਉਹਦਾ ਹੱਕ ਹੈ ਉਹਨਾਂ ਲੋਕਾਂ ਦਾ ਹੀ ਬਣਦਾ। ਇਹ ਹੈ ਬੇਸਿਕਲੀ ਰਾਈਪੇਰੀਅਨ ਅੰਗਰੇਜ਼ੀ ਦਾ ਸ਼ਬਦ ਆ, ਕੰਢੇ ਰਹਿਣ ਵਾਲੇ, ਉਹਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਨੇ। 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਫਲੱਡਸ ਲਿਆਂਦੇ ਗਏ, ਆਰਟੀਫਿਸ਼ੀਅਲ ਮੀਂਹ ਪੈ ਰਿਹਾ ਸੀ ਲਗਾਤਾਰ, ਔਰ ਉਹਨਾਂ ਨੇ ਫਲੱਡ ਗੇਟ ਖੋਲ੍ਹ ਦਿੱਤੇ ਜਿਹੜੇ ਨੇ ਭਾਖੜੇ ਦੇ, ਨਤੀਜੇ ਦੇ ਤੌਰ ਤੇ 10,000 ਬੰਦੇ ਪੰਜਾਬ 'ਚ ਮਰ ਗਏ ਸੀ। ਮੈਂ 88 ਦੀ ਗੱਲ ਕਰ ਰਿਹਾ। 1966 ਦੇ ਉਸ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਵਾੜ ਕੇ ਕੀ ਕੀਤਾ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਆਪਣੇ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਦਿਆਂ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਦਿਆਂ ਆਪਣੇ ਹੱਥ 'ਚ ਲੈ ਲਿਆ। ਜਦੋਂ ਇਹ ਪਾਣੀਆਂ ਦੀ ਲੁੱਟ ਉਹਨਾਂ ਕਰ ਵੀ ਲਈ, ਉਹਨੂੰ ਮੈਨੇਜ ਕਰਨ ਦੇ ਲਈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ, ਉਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ 2 ਮੈਂਬਰ ਪਰਮਾਨੈਂਟ ਨੇ ਉਹ ਪੰਜਾਬ ਦੇ ਹੁੰਦੇ ਸੀ, ਔਰ ਉਹਦਾ ਜੋ ਵੀ ਸਿਲੈਕਸ਼ਨ ਕ੍ਰਾਈਟੇਰੀਆ ਫਿਰ ਹਰਿਆਣੇ ਦਾ ਔਰ ਇਸ ਤਰੀਕੇ ਨਾਲ ਰਾਜਸਥਾਨ ਔਰ ਉਹਨਾਂ ਦੀ ਨੁਮਾਇੰਦਗੀ ਸੀ। ਸੈਂਟਰ ਨੇ ਹਾਈਡਲ ਪ੍ਰਬੰਧਨ ਵਿੱਚ ਪੰਜਾਬ ਦੇ ਹੱਥ ਬੰਨੇ, ਨਿਯਮਾਂ ਵਿੱਚ ਸੋਧ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰ ਦਿੱਤੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲ ਕਰਾਂਗੇ, ਮੋਦੀ ਸਰਕਾਰ ਨੇ 3 ਖੇਤੀਬਾੜੀ ਕਾਨੂੰਨ ਤਾਂ ਵਾਪਸ ਲੈ ਲਏ, ਪਰ ਪੰਜਾਬ ਦੇ ਖੇਤਾਂ ਨੂੰ ਬੰਜਰ ਬਣਾਉਣ ਲਈ ਹੁਣ ਇੱਕ ਨਵਾਂ ਸਰਕੂਲਰ ਜਾਰੀ ਕੀਤਾ ਹੈ। ਨਿਯਮਾਂ ਵਿੱਚ ਸੋਧ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੂਨ 2020 ਦੇ ਵਿੱਚ ਮੋਦੀ ਨੇ ਆਊਟ ਆਫ ਦਾ ਬਲੂ 3 ਖੇਤੀਬਾੜੀ ਕਾਨੂੰਨ ਜਿਹੜੇ ਬਾਅਦ 'ਚ ਬਣਾਏ ਗਏ ਉਹਦੇ ਲਈ ਆਰਡੀਨੈਂਸ ਜਾਰੀ ਕੀਤੇ। ਬਹੁਤਿਆਂ ਨੂੰ ਪਤਾ ਹੀ ਮਹੀਨੇ 2 ਮਹੀਨੇ ਬਾਅਦ ਲੱਗਾ, ਪਰ ਇਹ ਕ੍ਰੈਡਿਟ ਜਾਂਦਾ ਹੈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਨੇ ਲੋ ਲੈਵਲ 'ਤੇ ਪੰਜਾਬ ਦੇ ਵਿੱਚ ਇਸ ਦੇ ਉੱਤੇ ਵਿਰੋਧਤਾ ਸ਼ੁਰੂ ਕੀਤੀ। ਔਰ ਹੌਲੀ ਹੌਲੀ ਅਸੀਂ ਫਿਰ ਵਾਕਫ ਹਾਂ ਕਿ ਨਵੰਬਰ 2020 ਤੱਕ ਪਹੁੰਚਦੇ ਹਾਂ ਕਿਵੇਂ ਇਹ ਇੱਕ ਪੂਰੀ ਮੂਵਮੈਂਟ ਬਣੀ, ਦਿੱਲੀ ਦੀਆਂ ਬਰੂਹਾਂ 'ਤੇ ਆ ਕੇ ਬੈਠਣ ਦੀ ਗੱਲ। ਔਰ ਫਿਰ ਲਗਭਗ 13 ਮਹੀਨੇ ਬਾਅਦ ਜਿਹੜਾ ਹੈ ਉਹ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਨਵੰਬਰ ਦੇ ਵਿੱਚ 2021 'ਚ ਮੋਦੀ ਜਿਹੜਾ ਉਹਨਾਂ ਨੂੰ ਵਾਪਸ ਲੈਂਦਾ। ਹਾਲਾਂਕਿ ਆਰਡੀਨੈਂਸਾਂ ਨੂੰ ਕਾਨੂੰਨ ਉਹ ਬਣਾ ਚੁੱਕਾ ਸੀ ਆਲਰੇਡੀ, ਐਮਰਜੈਂਸੀ ਦੇ ਵਿੱਚ ਸੈਸ਼ਨ ਵਿਦਨ 6 ਮੰਥ ਜੋ ਰਿਕੁਆਇਰਮੈਂਟ ਹੁੰਦੀ ਹੈ ਜੀ। ਜਦੋਂ ਇਹ ਵਾਪਸ ਲਿਆ, ਹਾਲਾਂ ਇਸ ਨੂੰ ਸੈਲੀਬ੍ਰੇਟ ਵੀ ਕੀਤਾ ਗਿਆ, ਫਤਿਹ ਦੱਸਿਆ ਗਿਆ ਜੋ ਹੈ ਵੀ ਸੀ। ਇਹ ਵੀ ਹੋਇਆ ਕਿ ਜੀ ਮੋਦੀ ਦੀ ਧੌਣ 'ਚੋਂ ਸਰੀਆ ਕੱਢਿਆ ਜਿਹੜਾ 7 ਸਾਲ ਦਾ ਫਸਿਆ ਹੋਇਆ ਸੀ। ਲੇਕਿਨ ਅਸੀਂ ਇਹ ਰਿਪੀਟਡਲੀ ਕਹਿੰਦੇ ਰਹੇ ਕਿ ਭਾਈ ਇਹ ਹਿੰਦੂਤਵੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਉਹਨਾਂ ਦਾ ਰੱਥ ਹਿੰਦੂਤਵਾ ਦਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਬੇਰੋਕ ਟੋਕ ਸਾਰੇ ਪਾਸੇ ਵੱਧ ਰਿਹਾ, ਉਹਨੂੰ ਸਿੱਖਾਂ ਨੇ ਰੋਕ ਲਿਆ। ਦਿੱਲੀ 'ਚ ਜਾ ਕੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਵੀ ਲਾਇਆ ਔਰ ਇਹ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ 'ਤੇ ਮਜਬੂਰ ਕੀਤਾ ਹੈ। ਇਹ ਇਸ ਨੂੰ ਜਿਹੜਾ ਹੈ ਉਹ ਭੁੱਲਣਗੇ ਵੀ ਨਹੀਂ, ਔਰ ਉਹਨਾਂ ਨੂੰ ਇਸ ਗੱਲ ਦੀ ਵੀ ਸਮਝ ਹੈ ਵੀ ਉਹਨਾਂ ਨੇ ਸਬਕ ਜਿਹੜਾ ਅਲਟੀਮੇਟਲੀ ਸਿੱਖ ਕੌਮ ਨੂੰ ਹੀ ਸਿਖਾਉਣਾ, ਤਾਂ ਕਿ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਨਾ ਹੋਏ ਵੀ ਸਿੱਖਾਂ ਦੀ ਇਸ ਜਿੱਤ ਨੂੰ ਦੇਖ ਕੇ ਬਾਕੀ ਮਾਈਨੋਰਿਟੀਜ਼, ਮੁਸਲਮਾਨ, ਈਸਾਈ ਜਾਂ ਦੂਜੇ ਜਿਹੜੇ ਥੋੜ੍ਹੇ ਬਹੁਤ ਜਸਟਿਸ ਲਵਿੰਗ ਹਿੰਦੂ ਵੀ ਨੇ, ਉਹਨਾਂ ਦੇ ਵਿੱਚ ਕੋਈ ਗੈਰਤ ਜਾਗੇ ਔਰ ਉਹ ਚੈਲੰਜ ਕਰਨ। ਉਹ ਅਸੀਂ ਨਜ਼ਾਰਾ ਪੰਜਾਬ ਦੀਆਂ ਚੋਣਾਂ ਦੇ ਦੌਰਾਨ, ਅਸੈਂਬਲੀ ਚੋਣਾਂ ਦੇ ਦੇਖਿਆ ਕਿ ਕਿਵੇਂ ਇਹਨਾਂ ਨੇ ਖਰੀਦੋ ਫਰੋਖਤ ਕੀਤੀ, ਕਿਵੇਂ ਮੋਦੀ ਨੇ ਆਪਣੇ ਅਨਸੇਫ ਹੋਣ ਦਾ ਡਰਾਮਾ ਕੀਤਾ ਔਰ ਉਸ ਸਾਰਿਆਂ ਨੂੰ ਕਿਵੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਭਾਰਤ ਭਰ ਦੇ ਮੀਡੀਆ 'ਚ ਉਹਨਾਂ ਦੇ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਵਰਤਿਆ। ਫਿਰ ਵੀ ਇਹ ਸੀ, ਲੇਕਿਨ ਤੁਸੀਂ ਆਊਟਵਰਡਲੀ ਦੇਖੋ ਜਿਹੜਾ ਇਮੇਜ ਇਹ ਦਿੰਦੇ ਰਹੇ ਉਸ ਸਾਰੇ ਪੀਰੀਅਡ 'ਚ ਕਿ ਜੀ ਦੇਖੋ ਮੋਦੀ ਨੇ ਇਹ ਵੀ ਮੰਨ ਲਿਆ, ਉਹਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਮੰਨ ਲਿਆ। 38 ਦੇ ਕਰੀਬ ਉਹ ਚੋਲਿਆਂ ਵਾਲੇ ਚਿੱਟੀ ਸਿਉਂਕ ਔਰ ਫਰੋਡੀਏ ਉਹ ਦਿੱਲੀ 'ਚ ਇਕੱਠੇ ਕਰਕੇ ਮੋਦੀ ਕਹਿ ਰਿਹਾ ਮੈਂ
ਨਮਨ ਕਰਦਾ ਤੁਹਾਡੇ ਪੈਰਾਂ 'ਚ, ਔਰ ਮੈਂ ਬਹੁਤ ਸਿੱਖਾਂ ਦਾ ਬਾਬਾ ਨਾਨਕ ਔਰ ਇੱਧਰ ਉੱਧਰ ਮੈਂ ਇਹ ਕੀਤਾ ਉਹ ਸੋ ਮਤਲਬ ਇਹ ਸੀ ਸਾਰਿਆਂ ਨੂੰ ਲੱਗਾ ਕਿ ਵੀ ਇਹ ਇੱਕ ਪਾਸੇ ਕਾਨੂੰਨ ਵੀ ਵਾਪਸ ਮਾਫੀ ਮੰਗ ਕੇ ਕਾਨੂੰਨ ਵਾਪਸ ਲਏ ਨੇ, ਉਹ ਤਾਂ ਇਹ ਕਹਿ ਰਿਹਾ ਔਰ ਬਾਕੀ ਵੀ ਉਹਨਾਂ ਦੀ ਲੀਡਰਸ਼ਿਪ ਕਿ ਜੀ ਮੋਦੀ ਤਾਂ ਹਮੇਸ਼ਾ ਹੀ ਸਿੱਖ ਕੌਮ ਦੇ ਉੱਤੇ ਫਿਦਾ ਹੈ। ਉਹ ਆਪਣੀਆਂ ਕਹਾਣੀਆਂ ਵੀ ਪੰਜਾਬ 'ਚ ਚੋਣ ਰੈਲੀਆਂ ਦੇ ਦੌਰਾਨ ਜਦੋਂ ਸੁਣਾਉਂਦਾ ਰਿਹਾ ਕਿ ਜੀ ਮੈਂ ਫਲਾਂ ਥਾਂ ਸੀ, ਪੰਜਾਬ ਜਿੰਨਾ ਪਿਆਰ ਮਿਲਿਆ, ਪਠਾਨਕੋਟ ਗਿਆ ਉੱਥੇ ਉਹਨੇ ਪਠਾਨਕੋਟ ਦੀ ਕਹਾਣੀ ਸੁਣਾਈ ਕਿ ਜੀ ਮੈਂ RSS ਲਈ ਕੰਮ ਕਰਦਾ ਸੀ ਅਤੇ ਇੱਥੇ ਕਿਵੇਂ ਮੇਰੇ ਲਈ ਰੋਟੀ ਲੈ ਕੇ ਆਉਂਦੇ ਸੀ, ਤਰਨ ਤਾਰਨ ਦੀ ਉਸ ਹਵਾ। ਸੋ ਸਭ ਨੂੰ ਲੱਗਾ ਕਿ ਵੀ ਇਹ ਇਹਨਾਂ ਸਿੱਖਾਂ ਦਾ, ਔਰ ਚੰਗੇ ਭਲੇ ਵੀ ਕਹਿਣ ਲੱਗੇ ਜੀ ਅਸੀਂ ਹੁਣ ਦੁਸ਼ਮਣੀ ਦਾ ਠੇਕਾ ਹੀ ਲਿਆ ਹੋਇਆ ਵੀ ਜੇ ਉਹ ਫੇਵਰ ਕਰ ਰਿਹਾ, ਉਹ ਕਹਿ ਰਿਹਾ, ਕਈਆਂ ਨੂੰ ਲੱਗਾ ਜੀ ਬੰਦੀ ਸਿੰਘਾਂ ਨੂੰ ਛੱਡ ਦੇਗਾ, ਕਈਆਂ ਨੇ ਖਬਰਾਂ ਲਵਾਤੀਆਂ ਜੀ ਚੰਡੀਗੜ੍ਹ ਪੰਜਾਬ ਨੂੰ ਦੇ ਦੇਗਾ ਚੋਣਾਂ। ਉਹ ਸਾਰੇ ਜਿੰਨੇ ਵੀ ਇਹ ਦਲਾਲ ਕਿਸਮ ਦੇ ਲੋਕ ਜਾ ਕੇ ਉਹਦੇ ਉਸ ਜਿਹੜੀ ਹੈ ਮੰਡੀ ਦੇ ਵਿੱਚ ਬੇਗੈਰਤਾਂ ਦੀ ਆਪਣੀ ਹਾਜ਼ਰੀ ਲਵਾਉਂਦੇ ਸੀ, ਉਹ ਇਸ ਕਿਸਮ ਦੀ ਪਰਚਾਉਣੀ ਕਰਦੇ ਰਹੇ। ਪਰ ਮੈਨੂੰ ਇਹ ਸੀ ਕਿ ਵੀ ਇਹ ਕੁਛ ਐਸੀ ਚੀਜ਼ ਲੈ ਕੇ ਆਣਗੇ ਜਿਹਦਾ ਉਹਨਾਂ ਨੂੰ ਇਹ ਨਜ਼ਰ ਆ ਗਿਆ ਵੀ ਜਿਹੜਾ ਚੈਲੰਜ ਸਿੱਖਾਂ ਨੂੰ ਸਾਹਮਣੇ ਹੋ ਕੇ ਕਰੋ, ਉਹਨਾਂ ਨੂੰ ਸਮਝ ਆ ਜਾਂਦਾ, ਉਹਨਾਂ ਦੀ ਟ੍ਰੇਨਿੰਗ ਦਾ ਹਿੱਸਾ ਹੈ ਕਿ ਵੀ ਉਹ ਜਿਹੜਾ ਦੁਸ਼ਮਣ ਆ ਕੇ ਵੰਗਾਰਦਾ ਅਤੇ ਉਹਨੂੰ ਉਹ ਨਹੀਂ ਸਹਾਰਦੇ। ਪਰ ਉਹਨਾਂ ਨੂੰ ਇਹ ਹੈ ਵੀ ਇਹਨਾਂ ਨੂੰ ਹਿਡਨ ਜਿਹੜਾ ਹੈ ਉਹ ਕਰੋ ਜਦੋਂ ਸਮਝ ਹੀ ਜਦੋਂ ਬਾਅਦ 'ਚ ਆਏ। ਔਰ ਅਸੀਂ ਅਕਸਰ ਇਹ ਕਹਿੰਦੇ ਰਹੇ ਕਿ ਜਦੋਂ ਇਹਨਾਂ ਨੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾਇਆ 1966 'ਚ, ਜਿਹਦੇ ਥੱਲੇ ਪੰਜਾਬ ਦੇ 3 ਟੁਕੜੇ ਕੀਤੇ, ਉਹਨਾਂ ਦੇ ਵਿੱਚ ਪੰਜਾਬ, ਹਰਿਆਣਾ, ਪੰਜਾਬ ਤੋਂ ਵੱਡਾ ਇਲਾਕਾ ਹਿਮਾਚਲ ਦਾ ਔਰ ਜ਼ਾਹਰ ਹੈ ਹਰਿਆਣਾ ਸੂਬਾ ਪੰਜਾਬ ਦੇ ਐਕਸਪੈਂਸ 'ਤੇ ਬਣਾਇਆ। ਔਰ ਇਕੱਲਾ ਇਹੀ ਨਹੀਂ, ਜਿਹੜਾ ਸਭ ਤੋਂ ਵੱਡਾ ਲੋੜੇ ਵਾਲਾ ਕੰਮ ਉਹਨਾਂ ਨੇ ਕੀਤਾ ਜਿਸ ਦੀ ਗਹਿਰਾਈ ਨੂੰ ਉਸ ਵੇਲੇ ਦੀ ਜਿਹੜੀ ਬੁੱਝੜ ਸੰਤ ਫਤਿਹ ਸਿੰਘ ਦੀ ਅਗਵਾਈ ਵਾਲੀ ਅਕਾਲੀ ਲੀਡਰਸ਼ਿਪ ਸੀ ਉਹ ਨਹੀਂ ਸਮਝ ਸਕੀ, ਔਰ ਉਹ ਸੀ ਕਿ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਅੰਦਰ ਆਰਟੀਕਲ 78, 79, 80 ਇੰਟਰੋਡਿਊਸ ਕੀਤੇ ਗਏ। ਔਰ ਉਹ ਇਹ ਆਰਟੀਕਲ ਸੀ ਜਿਹੜੇ ਕਿ ਪੰਜਾਬ ਦਾ, ਜਦੋਂ ਤੁਸੀਂ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇਖਦੇ ਹੋ ਅਤੇ ਦੂਸਰਾ ਈਵਨ ਇੰਡੀਅਨ ਕਾਨਸਟੀਟਿਊਸ਼ਨ ਦੇ ਥੱਲੇ ਵੀ ਜਿਹੜਾ ਦਰਿਆਈ ਪਾਣੀ ਹੈ ਉਹਨਾਂ ਦੇ ਉੱਤੇ, ਜਿਨ੍ਹਾਂ ਦਰਿਆਵਾਂ ਦੇ ਕੰਢੇ ਦੇ ਉੱਤੇ ਜਿਹੜੇ ਲੋਕ ਵਸਦੇ ਨੇ, ਜਿਹੜੇ ਸੂਬੇ ਨੇ, ਉਹਨਾਂ ਦਾ ਹੱਕ ਕਬੂਲਿਆ ਹੋਇਆ। ਔਰ ਉਹਦਾ ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਹੈ ਉਹਦਾ ਇੱਕ ਜਨਰਲ ਜਿਹਾ ਜੇ ਇਸ ਨੂੰ ਵਨ ਲਾਈਨਰ 'ਚ ਕਹਿਣਾ ਹੋਏ ਅਤੇ ਉਹਦਾ ਸਿਧਾਂਤ ਇਹ ਹੈ ਕਿ ਵੀ ਜਦੋਂ ਇਹਨਾਂ ਦਰਿਆਵਾਂ 'ਚ ਹੜ੍ਹ ਆਉਂਦੇ ਨੇ ਅਤੇ ਸਫ਼ਰ ਉਹੀ ਲੋਕ ਕਰਦੇ ਨੇ ਜਿਹੜੇ ਦਰਿਆਵਾਂ ਦੇ ਕੰਢੇ ਰਹਿੰਦੇ ਨੇ। ਇਸ ਲਈ ਜਿਹੜੇ ਦਰਿਆਈ ਜੇ ਵਿਪਤਾ ਨੂੰ ਉਹ ਸਹਾਰਦੇ ਨੇ ਅਤੇ ਜਿਹੜਾ ਉਹਨਾਂ ਦੇ ਉੱਤੇ ਉਹਦਾ ਹੱਕ ਹੈ ਉਹਨਾਂ ਲੋਕਾਂ ਦਾ ਹੀ ਬਣਦਾ। ਇਹ ਹੈ ਬੇਸਿਕਲੀ ਰਾਈਪੇਰੀਅਨ, ਅੰਗਰੇਜ਼ੀ ਦਾ ਸ਼ਬਦ ਹੈ ਕੰਢੇ ਰਹਿਣ ਵਾਲੇ, ਉਹਨੂੰ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਕਹਿੰਦੇ ਨੇ। ਹੁਣ ਇਹੀ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੇ ਥੱਲੇ ਇੰਡੀਆ ਦੇ ਕਾਨਸਟੀਟਿਊਸ਼ਨ ਦੇ ਵਿੱਚ ਵੀ ਜਿਹੜਾ ਦਰਿਆਈ ਪਾਣੀਆਂ ਦੇ ਉੱਤੇ ਸਟੇਟ ਦਾ ਹੱਕ ਜਿੱਥੋਂ ਵੀ ਉਹ ਗੁਜ਼ਰਦੇ ਨੇ, ਹੁਣ ਉਹਦੇ 'ਚ ਅਸੀਂ ਦੇਖਦੇ ਹਾਂ ਵੀ ਫਿਰ ਦਰਿਆਵਾਂ ਦੇ ਅੱਪਰ ਰਾਈਪੇਰੀਅਨ, ਲੋਅਰ ਰਾਈਪੇਰੀਅਨ ਹੋ ਜਾਂਦੇ ਨੇ। ਜਿਵੇਂ ਕਾਵੇਰੀ ਵਾਟਰ ਡਿਸਪਿਊਟ ਕਰਨਾਟਕਾ ਔਰ ਤਮਿਲਨਾਡੂ ਦੇ ਵਿਚਕਾਰ ਸੀ। ਹੁਣ ਜਦੋਂ ਇੰਡਸ ਵਾਟਰ ਟਰੀਟੀ 1960 ਦੇ ਵਿੱਚ ਦਸਤਖਤ ਹੁੰਦੇ ਨੇ ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਅਯੂਬ ਖਾਨ ਔਰ ਨਹਿਰੂ ਦੇ ਵਿਚਕਾਰ, ਉਹਦੇ ਥੱਲੇ ਜਿਹੜੇ 3 ਦਰਿਆ ਨੇ ਚੜ੍ਹਦੇ ਪੰਜਾਬ ਦੇ, ਈਸਟ ਪੰਜਾਬ ਦੇ, ਸਤਲੁਜ, ਬਿਆਸ ਤੇ ਰਾਵੀ, ਉਹਨਾਂ ਨੂੰ ਮਲਕੀਅਤ ਮੰਨਿਆ ਗਿਆ ਪੰਜਾਬ ਦੀ। ਔਰ ਜਿਹੜੇ ਲਹਿੰਦੇ ਪੰਜਾਬ ਨੂੰ 3 ਦਰਿਆ ਕੰਪਲੀਟਲੀ ਅੱਪਰ ਔਰ ਲੋਅਰ ਰਾਈਪੇਰੀਅਨ ਦੋਨਾਂ ਦੇ ਉੱਤੇ ਉਹਨਾਂ ਦਾ ਹੱਕ ਮੰਨਿਆ ਗਿਆ, ਉਹ ਸੀ ਝਨਾਹ, ਜੇਹਲਮ ਅਤੇ ਦਰਿਆਏ ਸਿੰਧ ਜਿਹਨੂੰ ਇੰਡਸ ਕਿਹਾ ਜਾਂਦਾ ਹੈ। ਹੁਣ ਇਹ ਇੰਡਸ ਵਾਟਰ ਟਰੀਟੀ, ਔਰ ਜਿਵੇਂ ਸਾਲ ਦੇ ਵਿੱਚ ਇੱਕ ਮੀਟਿੰਗ ਵੀ ਹੁੰਦੀ ਹੈ ਦੋਨੋਂ ਪਾਸੇ, ਇੰਡਸ ਪਾਰਟੀ ਜਿਹੜਾ ਇੰਡਸ ਵਾਟਰ ਟਰੀਟੀ ਬੋਰਡ ਬਣਿਆ ਹੋਇਆ, ਆਉਣ ਵਾਲੇ ਮਾਰਚ ਦੇ ਮਹੀਨੇ 'ਚ ਪਾਕਿਸਤਾਨ 'ਚ ਮੀਟਿੰਗ ਹੋਣੀ ਹੈ, ਇੰਡੀਆ ਦੇ ਡੈਲੀਗੇਟ ਉੱਥੇ ਜਾਣਗੇ, ਉਹ ਇੱਕ ਵੱਖਰਾ ਵਿਸ਼ਾ ਹੈ। ਹੁਣ ਜ਼ਾਹਰ ਹੈ ਵੀ ਉਸ ਵੇਲੇ ਦਾ ਪੰਜਾਬ ਜਿਸ ਨੂੰ ਇਹ ਹੱਕ ਮਿਲੇ ਉਹਦੇ 'ਚ ਮੌਜੂਦਾ ਸਾਰਾ ਹਿਮਾਚਲ ਵੀ ਸੀ, ਮੌਜੂਦਾ ਹਰਿਆਣਾ ਵੀ ਸੀ, ਜਿਹੜੇ ਵੀ ਜ਼ਿਲ੍ਹੇ ਉਸ ਦੇ ਬਚੇ ਈਸਟ ਪੰਜਾਬ ਦੇ 47 ਦੀ ਵੰਡ ਤੋਂ ਬਾਅਦ। ਹੁਣ ਇਹਨਾਂ ਨੇ 1966 ਦੇ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸੈਕਸ਼ਨ 78, 79, 80 ਵਾੜ ਕੇ ਕੀ ਕੀਤਾ ਹੈ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਆਪਣੇ ਕਾਨਸਟੀਟਿਊਸ਼ਨ ਨੂੰ ਵਾਇਲੇਟ ਕਰਦਿਆਂ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਦਿਆਂ ਆਪਣੇ ਹੱਥ 'ਚ ਲੈ ਲਿਆ ਔਰ ਭਾਖੜਾ ਮੈਨੇਜਮੈਂਟ ਬੋਰਡ ਬਣਾ ਦਿੱਤਾ।
ਔਰ ਕੁਛ ਦੇਰ ਬਾਅਦ ਜਦੋਂ ਬਿਆਸ ਤੇ ਪਾਣੀਆਂ ਨਾਲ ਫਿਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਸ ਨੂੰ ਕਿਹਾ ਜਾਂਦਾ ਹੈ। ਔਰ ਉਹਦੇ 'ਚ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਜਿਹੜੀ ਕੈਲਕੂਲੇਸ਼ਨ ਕਰਕੇ ਜਿਹੜਾ ਪਾਣੀ ਹੈ ਪੰਜਾਬ ਦਾ, ਹੁਣ ਤਾਂ ਕਾਫੀ ਪਾਣੀ ਘਟ ਗਿਆ ਪਰ ਉਦੋਂ ਜਿਹੜੀ ਇੱਕ ਰਫ ਕੈਲਕੂਲੇਸ਼ਨ ਸੀ ਕਿ ਸਤਲੁਜ ਬਿਆਸ ਰਾਵੀ ਤਿੰਨਾਂ ਦਰਿਆਵਾਂ ਦੇ ਵਿੱਚ 16.2 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਆਉਂਦਾ। ਉਹਦੇ 'ਚ ਉਹਨਾਂ ਨੇ ਇਹ ਕੀਤਾ ਜਿਹੜਾ ਲੇਟ 50 'ਚ ਹੀ ਕਰ ਦਿੱਤਾ ਸੀ, ਅਜੇ ਇੰਡਸ ਵਾਟਰ ਟੀਟੀ ਤੱਕ ਵੀ ਗੱਲ ਪਹੁੰਚ ਰਹੀ ਸੀ ਕਿ 16.2 ਮਿਲੀਅਨ ਏਕੜ ਫੁੱਟ ਪਾਣੀ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ, ਜਿਹੜਾ ਰਾਈਪੇਰੀਅਨ ਨਹੀਂ ਹੈ, ਉਹਨੇ ਪੰਜਾਬ ਦੇ ਤਿੰਨੋਂ ਦਰਿਆ ਸਤਲੁਜ ਬਿਆਸ ਰਾਵੀ ਰਾਜਸਥਾਨ ਨੂੰ ਟੱਚ ਨਹੀਂ ਕਰਦੇ, ਔਰ ਜਿਹੜਾ ਬਚ ਗਿਆ ਉਹਦੇ 'ਚੋਂ 3.5 ਮਿਲੀਅਨ ਏਕੜ ਫੁੱਟ ਪਾਣੀ ਹਰਿਆਣੇ ਨੂੰ, ਕਿਉਂਕਿ ਨਾ ਹੀ ਇਹ ਤਿੰਨਾਂ ਦਰਿਆਵਾਂ 'ਚੋਂ ਕੋਈ ਦਰਿਆ ਜਿਹੜਾ ਉਹ ਹਰਿਆਣੇ ਨੂੰ ਟੱਚ ਕਰਦਾ। ਹਾਲਾਂਕਿ ਇਸ ਦੇ ਬਰਕਸ ਜਿਹੜਾ ਦਰਿਆ ਜਮਨਾ ਹਰਿਆਣੇ 'ਚੋਂ ਨਿਕਲਦਾ ਉਹਦਾ ਕੋਈ ਕੋਟਾ, ਔਰ ਹਰਿਆਣੇ ਨੂੰ ਦੇਣ ਲੱਗੇ ਲੌਜਿਕ ਦਿੱਤਾ ਗਿਆ ਕਿ ਜੀ ਦੇਖੋ ਹਰਿਆਣਾ ਤਾਂ ਜਿਹੜਾ ਉਹ ਹਿੱਸਾ ਸੀ ਪੰਜਾਬ ਦਾ 66 ਤੋਂ ਬਾਅਦ, ਇਸ ਲਈ ਉਹਦਾ ਹੱਕ ਬਣਦਾ। ਹੁਣ ਅਸੀਂ ਇਹ ਸਮਝਦੇ ਹਾਂ ਕਿ ਇਹ ਦਰਿਆ ਜਿਹੜੇ ਹਿਮਾਚਲ 'ਚੋਂ ਆਉਂਦੇ ਨੇ, ਹਿਮਾਚਲ ਅਪਰ ਰਾਈਪੇਰੀਅਨ ਹੋਣ ਦੇ ਨਾਤੇ ਉਸ ਦਾ ਬਣਦਾ। ਰਾਵੀ ਦੇ ਪਾਣੀਆਂ ਦੇ ਉੱਤੇ ਕਿਉਂਕਿ ਜੰਮੂ ਦੇ ਲਾਗਿਓਂ ਜੰਮੂ ਕਸ਼ਮੀਰ ਨੂੰ ਟੱਚ ਕਰਦੀ ਹੈ, ਉਨਾ ਕੁਦਾ ਵੀ ਬਣਦਾ ਰਾਈਪੇਰੀਅਨ ਦੇ ਨਾਤੇ। ਅਦਰਵਾਈਜ਼ ਰਾਜਸਥਾਨ ਔਰ ਹਰਿਆਣਾ ਜੋ ਵੀ ਔਰ ਦਿੱਲੀ ਵੀ ਜਿਹੜਾ ਮੁਫਤ ਪਾਣੀ ਲੈ ਰਹੇ ਨੇ, ਦੇ ਸ਼ੁੱਡ ਪੇ ਫॉर ਇਟ, ਜਿਹੜੀ ਕਿ ਇੱਕ ਸਟੈਂਡਰਡ ਪ੍ਰੈਕਟਿਸ ਹੈ। ਹੁਣ ਇਹ ਪਾਣੀਆਂ ਦੀ ਲੁੱਟ ਤਾਂ ਆਲਰੇਡੀ ਪੰਜਾਬ ਦੇ ਵਿੱਚ, ਫਿਰ ਇਹਨਾਂ ਨੇ ਫਾਈਨਲ ਸਤਲੁਜ ਜਮਨਾ ਲਿੰਕ ਨਹਿਰ ਦੀ ਗੱਲ ਅਸੀਂ ਕੀਤੀ, ਪਰ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਵੀ ਜਦੋਂ ਇਹ ਪਾਣੀਆਂ ਦੀ ਲੁੱਟ ਉਹਨਾਂ ਕਰ ਵੀ ਲਈ, ਉਹਨੂੰ ਮੈਨੇਜ ਕਰਨ ਦੇ ਲਈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ, ਉਸ ਨੂੰ ਜਿਹੜੀ ਉਹਦੇ 'ਚ ਸਿਲੈਕਸ਼ਨ ਸੀ ਉਹ ਇਹ ਸੀ ਕਿ ਵੀ ਜਿਹੜਾ ਚੇਅਰਮੈਨ ਹੈ ਉਹ ਤਾਂ ਸੈਂਟਰ ਦਾ ਹੀ ਹੁੰਦਾ ਸੀ, ਕਿਉਂਕਿ ਉਹਦੇ ਤੋਂ ਉਹਨਾਂ ਨੇ ਕੰਟਰੋਲ ਰੱਖਣਾ। ਔਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ 1988 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਫਲੱਡਸ ਲਿਆਂਦੇ ਗਏ, ਆਰਟੀਫਿਸ਼ੀਅਲ ਮੀਂਹ ਪੈ ਰਿਹਾ ਸੀ ਲਗਾਤਾਰ, ਔਰ ਉਹਨਾਂ ਨੇ ਫਲੱਡ ਗੇਟ ਖੋਲ੍ਹ ਦਿੱਤੇ ਜਿਹੜੇ ਨੇ ਭਾਖੜੇ ਦੇ, ਨਤੀਜੇ ਦੇ ਤੌਰ ਤੇ 10,000 ਬੰਦੇ ਪੰਜਾਬ 'ਚ ਮਰ ਗਏ ਸੀ। ਮੈਂ 88 ਦੀ ਗੱਲ ਕਰ ਰਿਹਾ, ਔਰ 1 ਲੱਖ ਤੋਂ ਜ਼ਿਆਦਾ ਡੰਗਰ ਮਰ ਗਿਆ ਸੀ ਪੰਜਾਬ 'ਚ। ਪਾਣੀ ਜਿਹੜਾ ਉਸਨੇ ਬਹੁਤ ਤਬਾਹੀ ਮਚਾਈ, ਔਰ ਉਹ ਵੀ ਇਸੇ ਹੀ ਪਲਾਨ ਦੇ ਥੱਲੇ ਸੀ, ਕਿਉਂਕਿ ਉਸ ਵੇਲੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਮੇਜਰ ਜਨਰਲ ਇੱਕ ਰਿਟਾਇਰਡ ਜਾਂ ਸਰਵਿੰਗ ਸੀ, ਜਿਹਨੂੰ ਲਾਇਆ ਹੋਇਆ ਸੀ। ਔਰ ਇਹ ਵੱਖਰੀ ਗੱਲ ਹੈ ਵੀ ਫਿਰ ਸਿੰਘਾਂ ਨੇ ਉਸ ਨੂੰ ਸਜ਼ਾ ਯਾਫਤਾ ਵੀ ਕੀਤਾ, ਲੇਕਿਨ ਇਹ ਰਿਹਾ ਵੀ ਉਸ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਹੜੇ 2 ਮੈਂਬਰ ਪਰਮਾਨੈਂਟ ਨੇ ਉਹ ਪੰਜਾਬ ਦੇ ਹੁੰਦੇ ਸੀ, ਔਰ ਉਹਦਾ ਜੋ ਵੀ ਸਿਲੈਕਸ਼ਨ ਕ੍ਰਾਈਟੇਰੀਆ ਫਿਰ ਹਰਿਆਣੇ ਦਾ ਔਰ ਇਸ ਤਰੀਕੇ ਨਾਲ ਰਾਜਸਥਾਨ ਔਰ ਉਹਨਾਂ ਦੀ ਨੁਮਾਇੰਦਗੀ ਸੀ। ਹੁਣ ਜਦੋਂ ਕਿ ਇਹ ਸਾਰਾ ਪਾਰਟ ਚੱਲ ਰਿਹਾ ਸੀ ਕਿ ਅਸੀਂ ਖੇਤੀ ਕਾਨੂੰਨਾਂ ਦਾ ਹੀ ਜਿਹੜਾ ਕਰ ਰਹੇ ਸੀ, ਔਰ ਖਬਰ ਇਹ ਹੈ ਕਿ ਔਰ ਇਹ ਗੱਲ ਸਭ ਤੋਂ ਜ਼ਿਆਦਾ ਪਹਿਲਾਂ ਡਿਸਕਸ ਪਿਛਲੇ ਹਫਤੇ 'ਚ ਸੁਨੀਲ ਜਾਖੜ ਜਿਹੜਾ ਪ੍ਰੋਮੀਨੈਂਟ ਕਾਂਗਰਸ ਲੀਡਰ ਹੈ, ਜ਼ਾਹਰ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਰਿਹਾ, ਔਰ ਸੁਖਪਾਲ ਸਿੰਘ ਖਹਿਰਾ ਨੇ ਕੀਤੀ। ਔਰ ਜਿਹੜੀ ਇਹ ਸਾਰੀ ਜਿਹੜੀ ਆ ਖਬਰਾਂ ਵੀ ਇਹਦੇ 'ਚ ਲੱਗੀਆਂ ਨੇ, ਔਰ ਈਵਨ ਪੰਜਾਬੀ ਟ੍ਰਿਬਿਊਨ ਨੇ ਇਸ ਦੇ ਉੱਤੇ ਦਿੱਤਾ ਕਿ ਸੈਂਟਰ ਨੇ ਹਾਈਡਲ ਪ੍ਰਬੰਧਨ ਵਿੱਚ ਪੰਜਾਬ ਦੇ ਹੱਥ ਬੰਨੇ, ਨਿਯਮਾਂ ਵਿੱਚ ਸੋਧ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੀ ਪੱਕੀ ਨੁਮਾਇੰਦਗੀ ਖਤਮ ਕਰ। ਹੁਣ ਜਿਹੜੇ 2 ਮੈਂਬਰ ਪੱਕੇ ਤੌਰ ਦੇ ਉੱਤੇ ਜਿਹੜੇ ਨੇ ਫੁੱਲ ਟਾਈਮ, ਜਿਵੇਂ ਮੈਂ ਕਿਹਾ ਚੇਅਰਮੈਨ ਉਹ ਤਾਂ ਸੈਂਟਰ ਦਾ ਹੁੰਦਾ ਸੀ, 2 ਫੁੱਲ ਟਾਈਮ ਮੈਂਬਰ ਜਿਹੜੇ ਨੇ ਉਹ ਪੰਜਾਬ ਦੇ ਸੀ, ਉਹ ਉਹਨਾਂ ਨੇ ਖਤਮ ਕਰ ਦਿੱਤੇ। ਹਾਲਾਂਕਿ 2018 'ਚ ਵੀ ਉਹਨਾਂ ਨੇ ਹਿਮਾਚਲ ਪ੍ਰਦੇਸ਼ ਦਾ ਜਿਹੜਾ ਉਹ ਚੇਅਰਮੈਨ ਲਾਇਆ ਸੀ। ਹਾਲਾਂਕਿ ਇਹ ਸੀ ਕਿ ਜਿਹੜਾ ਚੇਅਰਮੈਨ ਹੋਏਗਾ ਉਹ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ 'ਚੋਂ ਕਿਸੇ ਦਾ ਵੀ ਨਹੀਂ ਹੋਏਗਾ, ਕਿਉਂਕਿ ਉਹ ਪਾਰਸ਼ਲ ਹੋ ਸਕਦਾ, ਪਾਰਸ਼ੈਲਿਟੀ ਕਰ ਸਕਦਾ, ਪਰ ਇਹਨਾਂ ਨੇ ਹਿਮਾਚਲ ਦਾ ਵੀ ਲਾਇਆ, ਪਰ ਹੁਣ ਤਾਂ ਉਹਨਾਂ ਨੇ ਫਾਸਤਾ ਹੀ ਵੱਢ ਦਿੱਤਾ। ਔਰ ਇਸ ਗੱਲ ਦੇ ਉੱਤੇ ਸੁਨੀਲ ਜਾਖੜ ਨੇ ਅੱਜ ਮੇਨ ਖਬਰ ਵੀ ਹੈ ਕਿ ਵੀ ਇਸ ਦੇ ਉੱਤੇ ਉਹਨੇ ਕਿਹਾ ਪੰਜਾਬ ਦੇ ਚੀਫ ਮਿਨਿਸਟਰ ਨੂੰ, ਜਾਖੜ ਨੇ, ਕਿ ਵੀ ਲੀਡ ਆਲ ਪਾਰਟੀ ਡੈਲੀਗੇਸ਼ਨ ਟੂ ਪ੍ਰਾਈਮ ਮਿਨਿਸਟਰ, ਕਿ ਵੀ ਇਹ ਪੰਜਾਬ ਦੀ ਫਾਈਨਲ ਪਾਣੀਆਂ ਦੀ ਲੁੱਟ ਦੇ ਉੱਤੇ ਔਰ ਈਵਨ ਐਡਮਿਨਿਸਟ੍ਰੇਟਿਵ ਕੰਟਰੋਲ ਵੀ ਇਹਨਾਂ ਨੇ ਕਰ ਲਿਆ। ਜਾਂ ਅਬ ਇੱਥੋਂ ਡੈਲੀਗੇਸ਼ਨ ਲੈ ਕੇ ਸਾਰੀਆਂ ਪਾਰਟੀਆਂ ਦਾ ਚਲੋ, ਤਾਂ ਕਿ ਇਸ ਜਿਹੜੀ ਆ ਅਨਫੇਅਰ ਅਮੈਂਡਮੈਂਟ ਜਿਹੜੀ ਇਹਨਾਂ ਨੇ ਕੀਤੀ ਚੁੱਪਚਾਪ, ਇਹ 26 ਕੇ 27 24 ਸ਼ਾਇਦ ਜਾਂ 23 ਫਰਵਰੀ ਨੂੰ ਇਹ ਅਮੈਂਡਮੈਂਟ ਕੀਤੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਜਾਖੜ ਪੁਆਇੰਟਡ ਆਊਟ that when the legality of the establishment of the Bhakhada Beas Management Board was under challenge in a matter pending in the Supreme Court,
The amendment to the Pakhada Beas management rules taking away the existing rights and privileges of the owner members of BBMB was incorrect and invalid. ਹੁਣ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਵੀ ਦੇਖੋ 5 ਅਗਸਤ 2019 ਨੂੰ ਕਸ਼ਮੀਰ ਦਾ ਰੁਤਬਾ ਖਤਮ ਕੀਤਾ ਹੈ ਅੱਛਾ 2019 ਚ 100 ਤੋਂ ਜ਼ਿਆਦਾ ਪਟੀਸ਼ਨ ਸੁਪਰੀਮ ਕੋਰਟ 'ਚ ਪਈਆਂ ਹੋਈਆਂ ਕਿ ਸੁਪਰੀਮ ਕੋਰਟ ਕਨਸਟੀਟਿਊਸ਼ਨੈਲਿਟੀ ਡਿਸਾਈਡ ਕਰੇ ਕਿ ਵੀ ਜੋ ਇਹ ਕੰਮ ਕੀਤਾ ਜਿਵੇਂ ਪਾਰਲੀਮੈਂਟ ਰਾਹੀਂ ਬੇਸਿਕ ਕਨਸਟੀਟਿਊਸ਼ਨ ਦੇ ਡਰਾਫਟ 'ਚ ਆਰਟੀਕਲ 370 ਸੀ ਇਹ ਕਨਸਟੀਟਿਊਸ਼ਨਲ ਹੈ ਕਿ ਨਹੀਂ ਹੈ। ਹੁਣ ਬਹੁਤਿਆਂ ਨੂੰ ਲੱਗਦਾ ਵੀ 2.5 ਸਾਲ ਹੋ ਗਏ ਨੇ ਦੇਖੋ ਵੀ ਸੁਪਰੀਮ ਕੋਰਟ ਬੈਠਾ ਫਾਈਲ ਦੇ ਉੱਤੇ, ਲੇਕਿਨ ਕਿੰਨਿਆਂ ਕੁ ਨੂੰ ਇਹ ਪਤਾ ਹੈ ਕਿ ਜਿਹੜਾ ਸੈਕਸ਼ਨ 78 79 80 ਜਿਹਦੇ ਥੱਲੇ ਪੰਜਾਬ ਤੋਂ ਪੰਜਾਬ ਦਾ ਦਰਿਆਈ ਪਾਣੀ ਖੋਇਆ ਗਿਆ ਉਸ ਦੇ ਉੱਤੇ ਪੈਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਉਦੋਂ ਹੀ ਦਾਇਰ ਕੀਤੀ ਗਈ ਸੀ ਕਿ ਭਾਈ ਇਹ ਵਾਇਓਲੇਸ਼ਨ ਹੈ ਇੰਡੀਅਨ ਕਨਸਟੀਟਿਊਸ਼ਨ ਦੀ, ਕਿਉਂਕਿ ਇੰਡੀਅਨ ਕਨਸਟੀਟਿਊਸ਼ਨ ਦਰਿਆਈ ਪਾਣੀਆਂ ਦੇ ਉੱਤੇ ਰਾਈਪੇਰੀਅਨ ਸਟੇਟਸ ਨੂੰ ਹੱਕ ਦਿੰਦਾ ਹੈ। 50 ਸਾਲ ਹੋ ਗਏ ਨੇ ਸੁਪਰੀਮ ਕੋਰਟ ਉਸ ਫਾਈਲ ਦੇ ਉਸ ਦੇ ਉੱਤੇ ਪਟੀਸ਼ਨ ਤੇ ਬੈਠਾ ਹੋਇਆ, ਉਸ ਦੀ ਕੋਈ ਕਾਰਵਾਈ ਅੱਗੇ ਨਹੀਂ ਵੱਧ ਰਹੀ ਔਰ ਇਹ ਚੱਲਦਿਆਂ ਮੋਦੀ ਔਰ ਉਹਨਾਂ ਨੇ ਆਪਣਾ ਜਿਹੜਾ ਉਹ ਕੱਢਿਆ ਕਿ ਵੀ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿੱਥੇ 2 ਮੈਂਬਰ ਬੈਠ ਕੇ ਪੰਜਾਬ ਦੇ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਹੁੰਦਾ ਸੀ ਕਿਹੜਾ ਪਾਣੀ ਕਿਹਨੂੰ ਜਾ ਰਿਹਾ, ਥੋੜ੍ਹੇ ਬਹੁਤ ਉਹ ਹਾਫਿਜ਼ ਤਾਂ ਸੀ, ਉਹ ਵੀ ਉਹਨਾਂ ਨੇ ਜਿਹੜਾ ਖ਼ਤਮ ਕਰਕੇ ਸਿੱਧੇ ਆਪਣੇ ਬੰਦੇ ਕ੍ਰਾਈਟੇਰੀਆ ਹੀ ਬਦਲ ਦਿੱਤਾ ਹੈ ਜਿਹਦੇ ਥੱਲੇ ਪੰਜਾਬ ਦੇ ਬੰਦਿਆਂ ਦਾ ਆਉਣਾ ਲਗਭਗ ਨਾਮੁਮਕਿਨ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।